ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ 4 ਪ੍ਰਮੁੱਖ ਬਰਾੜ ਜਿਹੜੇ ਨੇ ਸਿੱਖ ਆਗੂਆਂ ਨੇ ਬੀਜੇਪੀ ਵਿੱਚ ਸ਼ਮੂਲੀਅਤ ਕੀਤੀ ਹੈ। ਇਹਨਾਂ ਵਿੱਚੋਂ ਇੱਕ ਜਗਮੀਤ ਬਰਾੜ ਕਾਂਗਰਸ ਅਤੇ ਬਾਦਲ ਅਕਾਲੀ ਦਲ ਦਾ ਪ੍ਰਮੁੱਖ ਆਗੂ ਰਿਹਾ ਹੈ। ਕਿਸੇ ਵੇਲੇ ਇਹ ਸਿੱਖ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ ਔਰ ਇਹਨਾਂ ਪਹਾੜੇ ਦੇ ਟੱਟੂਆਂ ਨੂੰ ਬੀਜੇਪੀ ਰਾਹੀਂ ਸੱਤਾ ਮਾਨਣ ਦੀ ਹਵਸ ਹੈ, ਪਰ ਅਸਲ ਵਿੱਚ ਇਹ ਸਭ ਮੌਕਾ ਪ੍ਰਸਤ ਇੱਕ ਇੱਕ ਕਰਕੇ ਐਕਸਪੋਜ਼ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਮੈਂ ਸ਼ਾਇਦ ਇਸ ਦਾ ਨੋਟਿਸ ਵੀ ਨਾ ਲੈਂਦਾ, ਖਬਰ ਤਾਂ ਮੈਂ ਦੇਖ ਲਈ ਸੀ। ਸਾਡੇ ਵੀਰ ਬਲਿੰਦਰ ਸਿੰਘ ਐਲੇ ਤੋਂ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ ਔਰ ਉਹਨਾਂ ਨੇ ਇਸ ਖਬਰ ਦੀ ਕਲਿੱਪ ਜਿਹੜੀ ਹੈ ਉਹ ਭੇਜੀ ਔਰ ਪੰਜਾਬੀ ਦੀ ਇੱਕ ਲਾਈਨ ਲਿਖੀ ਕਿ ਸਾਡੀ ਰੂਹ ਅੰਬਰਾਂ ਤੱਕ ਰੋਈ। ਜ਼ਾਹਰ ਹੈ ਬੜਾ ਪੋਪੂਲਰ ਇਹ ਸ਼ੇਅਰ ਹੈ ਕਿ ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ, ਲੋਕਾਂ ਮਾਰੇ ਪੱਥਰਾਂ ਦੀ ਸਾਨੂੰ ਪੀੜ ਰੱਤੀ ਨਾ ਹੋਈ। ਤੇ ਮੈਨੂੰ ਇਹ ਲੱਗਾ ਕਿ ਵੀ ਵਾਕਿਆ ਹੀ ਜੇ ਵੀਰ ਬਲਿੰਦਰ ਸਿੰਘ ਜਿਹੜੇ ਬੜੇ ਖੁਦ ਵੀ ਮੈਚੁਰ ਐਨਾਲਿਸਟ ਨੇ, ਹਰ ਗੱਲ ਨੂੰ ਸਮਝਦੇ ਨੇ, ਉਹਨਾਂ ਨੇ ਮਹਿਸੂਸ ਕੀਤਾ ਤਾਂ ਕਈਆਂ ਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ। ਹਾਲਾਂਕਿ ਕੈਨੇਡਾ ਦੇ ਇੱਕ ਹੋਰ ਸਾਡੇ ਵੀਰ ਜਿਹੜੇ ਟਾਕ ਸ਼ੋਅ ਕਰਦੇ ਨੇ, ਉਹਨਾਂ ਨੇ ਜਿਹੜਾ ਵੀ ਇਸ ਸੈਗਮੈਂਟ ਨੂੰ ਜੋੜਿਆ ਤੇ ਉਹਨਾਂ ਨੇ ਟਾਈਟਲ ਦਿੱਤਾ ਕਿ 4 ਬਰਾੜਾਂ ਨੇ ਪੰਜਾਬ ਦੇ ਭਲੇ ਲਈ, ਕਿਉਂਕਿ ਇਹ ਜਿਹੜਾ ਉਹ ਸੈਣੀ ਜਿਹਦੀ ਪ੍ਰੈਜ਼ੈਂਸ 'ਚ ਇਹ ਜੁਆਇਨ ਕੀਤਾ ਬੀਜੇਪੀ, ਉਹਨੇ ਕਿਹਾ ਕਿ ਜੀ ਪੰਜਾਬ ਦੇ ਬਚਾਅ ਲਈ, ਪੰਜਾਬ ਦੇ ਭਲੇ ਲਈ ਜਿਹੜਾ ਇਹ ਸ਼ਾਮਲ ਹੋਏ। ਹੁਣ ਜਿਹੜੇ ਸ਼ਾਮਲ ਹੋਣ ਵਾਲੇ ਨੇ ਬੀਜੇਪੀ ਦੇ ਵਿੱਚ, ਉਹਨਾਂ 'ਚ ਜ਼ਾਹਰ ਹੈ ਵੀ ਜਗਮੀਤ ਬਰਾੜ, ਹੁਣ ਇਹਨਾਂ ਨਾਲ ਸਿੰਘ ਤਾਂ ਵੈਸੇ ਵੀ ਲੋਣਾ ਨਹੀਂ ਬਣਦਾ ਹੈ ਔਰ ਇਹ ਜਗਮੀਤ ਬਰਾੜ ਕੋਈ ਛੋਟਾ ਬੰਦਾ ਨਹੀਂ ਹੈ। ਇਹ ਉਸ ਗੁਰਮੀਤ ਸਿੰਘ ਬਰਾੜ ਦਾ ਲੜਕਾ ਹੈ ਜਿਹੜੇ ਗੁਰਮੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਨੀਆਂ 'ਚੋਂ ਸ਼ਾਇਦ ਪਹਿਲੇ ਪ੍ਰੈਜ਼ੀਡੈਂਟ ਦੇ ਤੌਰ 'ਤੇ। ਔਰ ਜਗਮੀਤ ਬਰਾੜ ਵੀ ਜਦੋਂ ਗਰੋ ਹੋ ਰਿਹਾ ਸੀ ਯੰਗਰ ਡੇਜ਼ 'ਚ, ਇਸ ਬਾਰੇ ਇਹ ਜਿਹੜਾ ਚਾਰਜ ਜਦੋਂ ਇਹਨੂੰ ਕਦੇ ਗ੍ਰਿਫਤਾਰ ਵੀ ਕੀਤਾ ਗਿਆ, ਇਹ ਸੀ ਕਿ ਜੀ ਇਹਨੇ ਆਪਣੀ ਬਾਂਹ ਦੇ ਉੱਤੇ ਟੈਟੂ ਬਣਾਇਆ ਹੋਇਆ ਖਾਲਿਸਤਾਨ ਜ਼ਿੰਦਾਬਾਦ। ਹੁਣ ਤਾਂ ਪਤਾ ਨਹੀਂ ਸਰਜੀ ਸੁਰਜੀ ਕਰਾ ਕੇ ਕਢਾਤਾ ਹੋਣਾ, ਹੁਣ ਤਾਂ ਓਮ ਨਮੋ ਸ਼ਿਵਾਏ ਦਾ ਟੈਟੂ ਬਣਾਏਗਾ। ਔਰ ਗੁਰਮੀਤ ਸਿੰਘ ਇਹਦੇ ਫਾਦਰ, ਜਿਨ੍ਹਾਂ ਨੇ ਫੈਡਰੇਸ਼ਨ ਦੇ ਐਜ਼ ਏ ਫਾਊਂਡਰ ਪ੍ਰੈਜ਼ੀਡੈਂਟ ਆਪਣਾ ਰੋਲ ਅਦਾ ਕੀਤਾ। ਜਗਮੀਤ ਬਰਾੜ ਜਿਹੜਾ ਇੱਕ ਚੰਗਾ ਸਪੀਕਰ, ਸਟੂਡੈਂਟ ਲੀਡਰ ਦੇ ਤੌਰ 'ਤੇ ਔਰ 20-25 ਸਾਲ ਕਾਂਗਰਸ ਦੇ ਵਿੱਚ। ਔਰ ਇਹ ਤੁਸੀਂ ਦੇਖੋ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 2 ਲੀਡਰ ਜਿਹੜੇ, ਇੱਕ ਵੀਰ ਦਵਿੰਦਰ ਸਿੰਘ ਪਟਿਆਲੇ ਤੋਂ, ਹੁਣ ਪਤਾ ਨਹੀਂ ਹੈ ਨੇ ਕਿ ਨਹੀਂ, ਮੋਹਾਲੀ ਰਹਿੰਦਾ ਸੀ, ਔਰ ਇਹ ਜਗਮੀਤ ਸਿੰਘ, ਇਹ ਯੰਗਰ ਦਿਨਾਂ ਤੋਂ ਹੀ ਪਬਲਿਕ ਦੇ ਵਿੱਚ ਪੰਥ ਦੇ ਨੁਮਾਇੰਦਗੀ ਵਾਲੀਆਂ ਗੱਲਾਂ ਕਰਦੇ ਸੀ, ਸਿੱਖੀ ਵਾਲੀਆਂ ਗੱਲਾਂ ਕਰਦੇ ਸੀ। ਦੋਨਾਂ ਤੋਂ ਬਾਦਲਾਂ ਨੂੰ ਔਰ ਦੂਸਰਿਆਂ ਨੂੰ ਵੀ ਖਤਰਾ ਸੀ ਟੌੜਾ, ਕਿਉਂਕਿ ਵੀਰ ਦਵਿੰਦਰ ਸਿੰਘ ਪਟਿਆਲੇ ਤੋਂ ਸੀ ਔਰ ਇਹ ਜਗਮੀਤ ਫਰੀਦਕੋਟ ਤੋਂ ਸੀ। ਇਹਨਾਂ ਨੂੰ ਅਕਾਲੀਆਂ ਨੇ ਇਹਨਾਂ ਦੇ ਨੂੰ ਝੱਲਿਆ ਨਹੀਂ ਹੈ। ਫਿਰ ਵੀ ਆ ਪਿਛਲੀ ਚੋਣ ਜਿਹੜੀ ਹੈ, ਜਗਮੀਤ ਬਰਾੜ ਜਿਹੜਾ 20-25 ਸਾਲ ਕਾਂਗਰਸ 'ਚ MP, ਉਹਨਾਂ ਦੀ ਵਰਕਿੰਗ ਕਮੇਟੀ ਮੈਂਬਰ, ਓਬਜ਼ਰਵਰ, ਔਰ ਮੇਰੇ ਖਿਆਲ ਜਦੋਂ ਜੂਨ 84 ਦਾ ਹਮਲਾ ਕੀਤਾ ਇੰਦਰਾ ਗਾਂਧੀ ਨੇ, ਉਦੋਂ ਕਾਂਗਰਸ ਸੀ, ਉਦੋਂ ਉਹਨੇ ਕਾਂਗਰਸ ਨਹੀਂ ਛੱਡੀ। ਜਿਵੇਂ ਅਮਰਿੰਦਰ ਜਾਂ ਦੂਜੇ ਨੇ ਤਾਂ ਫਿਰ ਵੀ ਉਸ ਵੇਲੇ ਉਸਨੂੰ ਛੱਡਿਆ। ਫਿਰ 2022 ਦੇ ਵਿੱਚ ਮੌੜ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਦੇ ਉੱਤੇ ਇਸ ਨੇ ਚੋਣਾਂ ਲੜੀਆਂ ਔਰ ਹਾਰ ਗਿਆ। ਫਿਰ ਇੱਕ ਸਟੇਜ ਦੇ ਉੱਤੇ ਜਿਹੜੀ ਉਹਦੀ ਬੰਗਾਲ ਦੀ ਬੀਬੀ ਹੈ ਮਮਤਾ ਬੈਨਰਜੀ, ਉਹਦੀ ਇੱਕ ਪਾਰਟੀ ਹੈ ਤ੍ਰਿਣਮੂਲ ਕਾਂਗਰਸ, ਇਹਨੇ ਪੰਜਾਬ ਤ੍ਰਿਣਮੂਲ ਕਾਂਗਰਸ ਦਾ ਵੀ ਪ੍ਰੈਜ਼ੀਡੈਂਟ ਬਣਿਆ ਔਰ ਦੂਜਾ ਉਹ ਵੀ ਛੱਡਿਆ। ਹੁਣ ਹਾਲਾਂ ਦਲ ਬਦਲੂ ਟਾਈਟਲ ਦਿੱਤਾ, ਮੈਂ ਤਾਂ ਗ੍ਰਾਸ ਹੌਪਰ ਲਿਖਿਆ ਸੀ। ਗ੍ਰਾਸ ਹੌਪਰ ਟਿੱਡਾ ਹੁੰਦਾ, ਹੁਣ ਟਿੱਡਾ ਜਿਹੜਾ ਉਹ ਇੱਕ ਥਾਂ ਤੋਂ ਦੂਜੀ, ਦੂਜੀ ਤੋਂ ਤੀਜੀ। ਸੋ ਜਗਮੀਤ ਬਰਾੜ ਦਾ ਰੋਲ ਤਾਂ ਗਿਰਗਟ ਲਫ਼ਜ਼ ਨਾਲੋਂ ਵੀ, ਜਿਹੜਾ ਗਿਰਗਟ ਤਾਂ ਹੁੰਦਾ ਨਾ ਜੀ ਉਹ ਰੰਗ ਬਦਲਦਾ, ਉਹ ਤਾਂ ਵਿਚਾਰਾ ਆਪਣੀ ਜਾਨ ਬਚਾਉਣ ਲਈ ਬਦਲਦਾ ਹੈ, ਪਰ ਟਿੱਡਾ ਇੱਕ ਥਾਂ 'ਤੇ ਟਿਕ ਨਹੀਂ ਸਕਦਾ। ਹੁਣ ਜਿਹੜੇ ਲੋਕਾਂ ਨੇ ਕਦੇ ਖਾਲਿਸਤਾਨ ਦੀ ਐਡਵੋਕੇਸੀ ਕੀਤੀ ਹੋਏ, ਫਿਰ ਕਾਂਗਰਸ ਦੇ ਸੈਕੂਲਰਿਜ਼ਮ ਦਾ ਮੰਤਰ ਪੜ੍ਹਿਆ ਪੜ੍ਹਾਇਆ ਹੋਏ, ਫਿਰ ਤੁਸੀਂ ਤ੍ਰਿਣਮੂਲ ਕਾਂਗਰਸ ਜਾ ਕੇ ਰੀਜਨਲਿਜ਼ਮ ਨੂੰ ਕਰੋ, ਫਿਰ ਤੁਸੀਂ ਅਕਾਲੀ ਦਲ 'ਚ ਵਾਪਸ ਆ ਜਾਓ ਤੇ ਕਹੋ ਜੀ ਸਾਡੀ ਘਰ ਵਾਪਸੀ ਹੋਈ ਹੈ ਪਿਛਲੇ ਸਾਡੀਆਂ ਜੋ ਸੀ, ਔਰ ਫਿਰ ਤੁਹਾਨੂੰ ਆਲ ਆਫ ਏ ਸਡਨ ਤੁਸੀਂ ਹੁਣ ਇਹ ਚਾਹੋ ਕਿ ਵੀ ਤੁਹਾਡੇ ਮਰਨ ਦੇ ਵੇਲੇ ਤੁਹਾਡੇ ਉੱਤੇ ਜਿਹੜਾ ਉਹ ਓਮ ਨਮੋ ਸ਼ਿਵਾਏ
ਲਿਖ ਕੇ ਤੇ ਬੀਜੇਪੀ ਦੇ ਹਿੰਦੂਤਵਾ ਦਾ ਕਫਨ ਪਏ, ਇਸ ਨੂੰ ਤੁਸੀਂ ਕਿ ਇਹ ਤਾਂ ਇੱਕ ਤਾਂ ਹੁੰਦਾ ਵੀ ਕੋਈ ਚਲੋ ਇਨੀਸ਼ੀਅਲ ਇੱਕ ਅੱਧੀ ਵਾਰੀ ਤੁਹਾਨੂੰ ਸਟੈਂਡ ਬਦਲਣਾ ਪਿਆ ਜਾਂ ਤੁਸੀਂ ਕਿਸੇ ਤੋਂ ਜਿਹੜਾ ਉਹ ਡਿਸਅਪੁਆਇੰਟ ਹੋਏ। ਵੀਰ ਦਵਿੰਦਰ ਵੀ ਐਂਡ ਜਾ ਕੇ ਕਾਂਗਰਸ 'ਚ ਹੋਇਆ, ਸਪੀਕਰ ਵੀ ਰਿਹਾ ਪੰਜਾਬ ਅਸੈਂਬਲੀ ਦਾ, ਗੱਲਾਂ ਗੁੱਲਾਂ ਬਹੁਤ ਧਰਮ ਦੇ ਮੁੱਦੇ ਤੇ ਦੂਜੇ ਤੀਜੇ। ਪਰ ਜਿਹੜੇ ਲੋਕ ਆਪਣਾ ਸਟੈਂਡ ਆਪਣਾ ਸਿਦਕ ਕਾਇਮ ਨਹੀਂ ਰੱਖ ਸਕੇ, ਉਹਨਾਂ ਤੋਂ ਇਹ ਕੀ ਤੁਸੀਂ ਤਵੱਕੋ ਕਰਦੇ ਹੋ? ਔਰ ਇਹ ਸਾਰੇ ਦੇ ਵਿੱਚ ਇਕੱਲਾ ਇਹੀ ਨਹੀਂ, ਜਗਮੀਤ ਬਰਾੜ ਬੀਜੇਪੀ 'ਚ ਗਿਆ, ਉਹਦਾ ਭਰਾ ਰਿਪਜੀਤ ਸਿੰਘ ਬਰਾੜ ਉਹ ਵੀ, ਔਰ ਇੱਕ ਚਰਨਜੀਤ ਸਿੰਘ ਬਰਾੜ ਜਿਹੜਾ ਹਰਪ੍ਰੀਤ ਸਿੰਘ ਦੇ ਅਕਾਲੀ ਦਲ 'ਚ ਪੁਨਰ ਜੀਵਤ ਅਕਾਲੀ ਦਲ 'ਚ ਉਹ ਵੀ, ਔਰ ਈਵਨ ਓਂਕਾਰ ਸਿੰਘ ਜਿਹੜਾ ਭਗਵੰਤ ਮਾਨ ਦਾ OSD ਸੀ ਸਪੈਸ਼ਲ ਉਹਦੇ ਨੇੜੇ, ਉਹ ਵੀ ਗਿਆ। ਔਰ ਉਹਦੇ 'ਚ ਸੁਨੀਲ ਜਾਖੜ ਔਰ ਹਰਿਆਣੇ ਦਾ ਚੀਫ ਮਿਨਿਸਟਰ ਔਰ ਦੂਜੇ ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਉਹਨਾਂ ਨੇ ਕਿਹਾ ਜੀ ਸਾਡਾ ਪਰਿਵਾਰ ਬੀਜੇਪੀ ਦਾ ਹਿੰਦੂਤਵਾ ਦਾ ਪਰਿਵਾਰ ਵੱਧ ਰਿਹਾ ਔਰ ਅਸੀਂ ਸਾਰਿਆਂ ਨੂੰ। ਸੋ ਜਦੋਂ ਮੈਂ ਉਹ ਜਿਹੜੇ ਆਪਣੇ ਸੋਹਤੇ ਔਰਾਂ ਦੇ ਟਾਕ ਸ਼ੋਅ ਉਹਨਾਂ ਨੇ ਕਿਹਾ ਵੀ 4 ਬਰਾੜ ਸ਼ਾਮਲ ਹੋਏ, ਤਾਂ ਮੈਨੂੰ ਲੱਗਾ ਕਿ ਵੀ ਇਹ ਇੱਕ ਪਾਸੇ ਜਦੋਂ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਦੇਖਦੇ ਹਾਂ ਔਰ ਜ਼ਫਰਨਾਮੇ 'ਚ ਔਰੰਗਜ਼ੇਬ ਨੂੰ ਐਡਰੈਸ ਕਰਦੇ ਹਾਂ, ਕਿਉਂਕਿ ਦੀਨੇ ਕਾਂਗੜ ਤੋਂ ਜਿਹੜਾ 10ਵੇਂ ਪਾਤਸ਼ਾਹ ਨੇ ਲਿਖਿਆ, ਤੇ ਉਹਦੇ 'ਚ ਕਿਉਂਕਿ ਜਿਹੜੇ ਸਿੱਧੂ ਬਰਾੜ ਨੇ ਜਿਨ੍ਹਾਂ ਦਾ ਸੰਬੰਧ ਜਾ ਕੇ ਭਾਵੇਂ ਰਾਜਪੂਤਾਨੇ ਨਾਲ ਜੁੜਦਾ ਹੈ, ਵੱਡੇ ਪੈਮਾਨੇ ਦੇ ਉੱਤੇ ਮਾਲਵੇ ਦੇ ਵਿੱਚ ਇਹ ਸਭ ਤੋਂ ਵੱਡੇ ਕਲੈਨ ਨੇ, ਕਜ਼ਨ ਹੀ ਨੇ। ਔਰ ਉਹਦੇ 'ਚ ਗੁਰੂ ਕਲਗੀਧਰ ਪਾਤਸ਼ਾਹ ਲਿਖਦੇ ਨੇ ਕਿ ਕੌਮੇ ਬਰਾੜਾ ਹਮੂ ਹੁਕਮਸਤ, ਕਿ ਔਰੰਗਜ਼ੇਬ ਨੂੰ ਕਹਿ ਰਹੇ ਨੇ ਤੂੰ ਮਿਲਣਾ, ਤੂੰ ਆ ਜਾ, ਤੂੰ ਮਾਲਵੇ ਦੇ ਰੀਜਨ 'ਚ ਆ ਜਾ, ਬਰਾੜਾਂ ਦੀ ਕੌਮ ਮੇਰੇ ਹੁਕਮ ਦੇ ਵਿੱਚ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਫਾਈਨਲ ਬੈਟਲ ਜਿਹਦਾ ਅਸੀਂ ਜ਼ਿਕਰ 14 ਜਨਵਰੀ ਨੂੰ ਕਰਕੇ ਹਟੇ ਹਾਂ, ਖਿਦਰਾਣੇ ਦੀ ਢਾਬ ਤੇ ਮੁਕਤਸਰ, ਉਸ ਦੇ ਵਿੱਚ ਮਾਲਵੇ ਦੇ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਵੱਧ ਕੇ, ਹਾਲਾਂ ਉਦੋਂ ਵੀ ਇੱਕ ਕਹਾਣੀ ਜਿਵੇਂ ਮਾਝੇ ਦੇ ਬਿਦਾਵੀਆਂ ਦੇ ਨਾਲ ਜੁੜੀ ਹੋਈ ਹੈ ਕਿ ਜੀ ਉਹ ਗਏ ਔਰ ਜਿਹੜੇ ਨੇ ਬਾਅਦ 'ਚ ਜਦੋਂ ਬਿਦਾਵਾ ਫੜਵਾ ਲਿਆ, ਤੇ ਇਹ ਸ਼ਾਇਦ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਵੀ ਉਸ ਦਾ ਹਿੱਸਾ ਬਣ ਜਾਂਦੀਆਂ ਨੇ। ਤੇ ਗੁਰੂ ਸਾਹਿਬ ਨੇ ਇਹ ਕਿਹਾ ਕਿ ਜੀ ਮਾਝੇ ਦੀ ਸਿੱਖੀ ਦੀ ਜੜ ਰੱਖ ਲਈ, ਹਾਲਾਂ ਮਾਝੇ ਦੀ ਤਾਂ ਹਮੇਸ਼ਾ ਹੀ ਜੜ ਰਹੀ ਹੈ ਸਿੱਖੀ 'ਚ ਮਹਾਨ ਸਿੰਘ ਦੇ ਨਾਲ। ਔਰ ਇਹ ਆਂਦਾ ਵੀ ਜਦੋਂ ਜੰਗ ਫਤਿਹ ਹੋਈ ਔਰ ਗੁਰੂ ਸਾਹਿਬ ਤੁਰਨ ਲੱਗੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੋਲਜਰ ਜਿਹੜੇ ਜ਼ਾਹਰ ਹੈ ਬਹੁਤੇ ਬਰਾੜ ਕਲੈਨ ਨਾਲ ਸੰਬੰਧਿਤ ਸਨ, ਉਹਨਾਂ ਨੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਫੜ ਲਈ ਕਿ ਮਹਾਰਾਜ ਸਾਡੀਆਂ ਤਨਖਾਹਾਂ ਕਿ ਵੀ ਅਸੀਂ ਇੰਨੇ ਮਹੀਨਿਆਂ ਦੇ ਤੁਹਾਡੇ ਨਾਲ ਲੱਗੇ ਹੋਏ ਹਾਂ, ਔਰ ਦੂਜਾ ਤਲਬਾਂ। ਔਰ ਗੁਰੂ ਸਾਹਿਬ ਨੇ ਕਿਹਾ ਕੋਈ ਨਹੀਂ ਦੇ ਦਿਆਂਗੇ। ਪਰ ਉਸੇ ਵੇਲੇ ਕੋਈ ਜਿਹੜੇ ਨੇ ਮਸੰਦ ਜਿਹੜੇ ਨੇ ਉਹ ਸਿੱਖਾਂ ਦੀ ਕਾਰਪੇਟ ਲੈ ਕੇ ਆਏ ਔਰ ਗੁਰੂ ਸਾਹਿਬ ਨੇ ਉਹ ਵੰਡ ਦਿੱਤੀ ਉਹਨਾਂ ਦੇ ਵਿੱਚ। ਔਰ ਜਦੋਂ ਉਹਨਾਂ ਦੇ ਆਗੂ ਦਾਨ ਸਿੰਘ ਨੂੰ ਸੱਦਿਆ, ਉਹਨਾਂ ਨੂੰ ਕਿਹਾ ਕਿ ਆ ਭਾਈ ਤੂੰ ਵੀ ਲੈ ਲੈ, ਉਹਨੇ ਕਿਹਾ ਨਾ ਮਹਾਰਾਜ ਮੈਨੂੰ ਸਿੱਖੀ ਬਖਸ਼ੋ। ਔਰ ਕਿਹਾ ਜਾਂਦਾ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਜੜ ਰੱਖ ਲਈ ਮਾਲਵੇ 'ਚ। ਸੋ ਮੈਂ ਹਾਲਾਂ ਇਸ ਨੂੰ ਇਸ ਲਈ ਕੋਟ ਕਰ ਰਿਹਾ ਕਿਉਂਕਿ ਜਦੋਂ ਮੈਂ ਉਹ ਚਾਰੋਂ ਬਰਾੜਾਂ ਵਾਲੀ ਲਾਈਨ ਦੇਖੀ ਤਾਂ ਮੈਨੂੰ ਲੱਗਾ ਵੀ ਇਹਨੂੰ ਹੈਡਲਾਈਨ ਤਾਂ ਨਹੀਂ ਬਣਾਉਣਾ ਹੈ, ਲੇਕਿਨ ਅਸੀਂ ਇੱਕ ਪਾਸੇ ਉਹ ਵੀ ਦੇਖਦੇ ਹਾਂ ਸੰਤ ਜਰਨੈਲ ਸਿੰਘ ਜਿਹੜੇ ਉਸੇ ਹੀ ਜੇ ਹਮੂ ਕੌਮੇ ਬਰਾੜਾ ਹਮੂ ਹੁਕਮਸਤ, ਸੰਤ ਜਰਨੈਲ ਸਿੰਘ ਹੋਰਾਂ ਨੇ ਹਿਸਟਰੀ 1849 ਤੋਂ ਬਾਅਦ ਬਦਲ ਕੇ ਰੱਖ ਦਿੱਤੀ। ਪਰ ਇੱਕ ਪਾਸੇ ਉਹ ਸਰਵ ਕਰਨ ਜਿਹੜਾ ਹਮਲਾਵਰ ਹੋ ਕੇ ਆਉਂਦਾ ਹੈ ਇੰਡੀਅਨ ਦਿੱਲੀ ਸਿਸਟਮ ਦਾ ਕੁਲਦੀਪ ਬਰਾੜ, ਹਾਲਾਂਕਿ ਇਸ ਨੂੰ ਉਹਨਾਂ ਨੇ ਕੁਝ ਮੀਡੀਆ ਨੇ ਹੋਰ ਰੰਗ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਗੱਲ ਇਹ ਹੈ ਵੀ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਗੁਰੂ ਦਾ ਲੜ ਫੜਿਆ, ਗੁਰੂ ਦਾ ਪੱਲਾ ਫੜਿਆ। ਸੰਤ ਜਰਨੈਲ ਸਿੰਘ ਕਿੱਥੋਂ ਲੈ ਕੇ ਕਿੱਥੇ ਚਲੇ ਗਏ ਕੌਮ ਨੂੰ ਉਹਨਾਂ ਦੇ, ਤੇ ਉਹੀ ਕੁਲਦੀਪ ਬਰਾੜ ਫਿਰ ਇਨ ਦਾ ਐਂਡ ਜਗਮੀਤ ਐਂਡ ਕੰਪਨੀ ਇਹ ਕੁਲਦੀਪ ਬਰਾੜ ਦੇ ਹੀ ਸਾਥੀ ਸ਼ਾਮਲ ਹੋਏ। ਉਸ ਵੇਲੇ ਵੀ ਕਾਂਗਰਸ ਦਾ ਹਿੱਸਾ ਸੀ, ਤਾਂ ਉਹ ਤੁਸੀਂ ਕਈ ਵਾਰੀ ਬੈਨੀਫਿਟ ਆਫ ਡਾਊਟ ਦੇ ਦਿੰਦੇ ਹੋ। ਹੁਣ ਇਹ ਜਦੋਂ MP ਰਿਹਾ ਇੱਕ ਸਟੇਜ ਤੇ ਇਹਨੇ ਫਰੀਦਕੋਟ ਦੀ ਸੀਟ ਜਿੱਤੀ, ਉਦੋਂ ਸੀ ਜੀ ਪਾਰਲੀਮੈਂਟ 'ਚ ਪਾਣੀਆਂ ਦੇ ਮੁੱਦੇ ਤੇ ਕੀ ਸਪੀਚ ਕੀਤੀ, ਫਲਾਣੇ ਦੇ ਕੀ ਕੀਤੀ, ਢਿਮਕੀ ਕੀ ਕੀਤੀ। ਪਰ ਮੈਂ ਸਮਝਦਾ ਵੀ ਇਹ 2027 ਆਉਣ ਤੱਕ ਜਦੋਂ, ਕਿਉਂਕਿ ਅਲਟੀਮੇਟਲੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ BJP ਨੇ ਵੱਡੇ ਵੱਡੇ ਜਿਹੜੇ ਪੱਗੜ ਬੰਨ੍ਹ ਕੇ ਸਿੱਖੀ ਦੀ ਗੱਲ ਕਰਨ ਵਾਲੇ ਸੀ ਇਹ ਸਾਰੇ ਐਕਸਪੋਜ਼ ਕਰ ਦਿੱਤੇ ਨੇ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਸਾਹਮਣੇ ਆਉਣਗੇ। ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਇਹਨਾਂ ਦੇ ਲਈ ਲਫ਼ਜ਼ ਰੈਂਟਾ ਸਿੱਖ ਹੈ, ਇਹ
ਵਿਕੇ ਹੋਏ। ਔਰ ਮੈਨੂੰ ਯਾਦ ਹੈ ਕਿ ਵੀ ਇੱਕ ਵਾਰ ਮੁਵਾਇਦ ਹੁਸੈਨ ਪਹਿਲੇ ਸੁਪਰੀਮ ਕੋਰਟ 'ਚ ਪਾਕਿਸਤਾਨੀ ਵਕੀਲ ਵੀ ਔਰ ਪ੍ਰੋਮੀਨੈਂਟ ਪੱਤਰਕਾਰ ਵੀ ਸਨ, ਤੇ ਉਹ ਮੈਨੂੰ ਕਹਿਣ ਲੱਗੇ ਜੀ ਇੱਕ ਗੱਲ ਕਈ ਵਾਰੀ ਆਪਣੇ ਪੰਜਾਬੀਆਂ ਬਾਰੇ ਸਮਝ ਨਹੀਂ ਆਉਂਦੀ। ਮੈਂ ਕਿਹਾ ਜੀ ਕਿਹੜੀ? ਕਹਿੰਦੇ ਕਿ ਵੀ ਵਿਕ ਜਾਂਦੇ ਨੇ। ਮੈਂ ਕਿਹਾ ਜੀ ਹਾਂ ਵਿਕਦੇ ਤਾਂ ਸਾਰੇ ਹੀ ਨੇ ਦੁਨੀਆ 'ਚ, ਪਰ ਕਹਿੰਦੇ ਜੀ ਆਪਣੇ ਬਹੁਤ ਸਸਤੇ ਵਿਕ ਜਾਂਦੇ ਨੇ। ਮੈਂ ਕਿਹਾ ਜੀ ਨਹੀਂ ਸਸਤੇ ਨਹੀਂ, ਉਧਾਰ 'ਚ ਵੀ ਵਿਕ ਜਾਂਦੇ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੇ ਹੀ ਵਾਈਪ ਆਊਟ ਹੋਣਗੇ, ਇਹਨਾਂ ਨੂੰ ਇਹ ਨਜ਼ਰ ਨਹੀਂ। ਹੁਣ ਇੱਕ ਠੀਕ ਹੈ ਇੱਕ ਲੈਵਲ ਦੇ ਉੱਤੇ ਕੋਈ ਗੁਪਚੁਪ ਕੁਝ ਚੱਲਦਾ ਸੀ, ਹੁਣ ਅੱਜ ਵਿਦਿਨ 24 ਆਵਰਸ ਇਹਨਾਂ ਦਾ ਜੋ ਰੀਅਲ ਸੋਸ਼ਲ ਮੀਡੀਆ ਤੇ ਬਣਾਉਣਗੇ ਸਿੱਖ, ਔਰ ਇਹ ਸਮਝਦੇ ਨੇ ਵੀ ਇਹਨਾਂ ਧੋਖੇਬਾਜ਼ਾਂ ਦੇ ਸਿਰ ਤੇ ਜਿਹੜਾ ਹੈ ਉਹ ਹੁਣ ਇਵੇਂ ਨਹੀਂ ਹੈ। ਉਹ ਪੰਜਾਬ ਗੁਰੂਆਂ ਦੀ ਧਰਤੀ ਹੈ, ਅਣਖ ਗੈਰਤ ਵਾਲਿਆਂ ਦੀ ਧਰਤੀ ਹੈ। ਇਸ ਕਿਸਮ ਦੇ ਭਗੌੜੇ ਉਹ ਮਸੰਦ ਦੁਨੀ ਚੰਦ ਤੋਂ ਲੈ ਕੇ ਔਰ ਅੱਜ ਦੇ ਇਸ ਦੌਰ ਤੱਕ ਦੇ ਇਹ ਵੀ ਬਰਾਬਰ ਰਹੇ ਨੇ। ਔਰ ਜਦੋਂ ਕੋਈ ਕਹਿੰਦਾ ਜੀ ਵੀ ਸਾਡੇ 'ਚ ਗਦਾਰ ਬੜੇ ਨੇ, ਤੇ ਮੇਰਾ ਕਹਿਣਾ ਹੁੰਦਾ ਸਰਦਾਰ ਬੜੇ ਨੇ। ਸੋ ਇਹਨਾਂ ਦਾ ਫਿਕਰ ਕਰਨ ਦੀ ਲੋੜ ਨਹੀਂ। ਔਰ ਮੈਨੂੰ ਕਿਉਂਕਿ ਮੈਂ ਸਮਝਦਾ ਹਾਂ ਕਿ ਵੀ ਕਈਆਂ ਦੇ ਲਈ ਇਹ ਵੱਡਾ ਸ਼ੌਕ ਹੈ ਕਿ ਅੱਛਾ ਜਗਮੀਤ ਬਰਾੜ, ਅੱਛਾ ਉਹ ਜਿਹੜਾ ਕੱਲ ਤੱਕ ਇਹ ਕਹਿੰਦਾ ਸੀ ਉਹ ਕਹਿੰਦਾ ਸੀ। ਸੋ ਇਹ ਜਿਹੜੇ ਸਾਰੇ ਨੇ ਇਹਨਾਂ ਨੂੰ ਇੱਕ ਗੱਲ ਬਾਬਾ ਫਰੀਦ ਜੀ ਨੇ ਯਾਦ ਦਹਾਨੀ ਕਰਵਾਈ ਹੋਈ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਪਹਿਲਾਂ ਹੀ ਕੱਚੇ ਸੀ, ਨਜ਼ਰ ਆਉਂਦਾ ਸੀ ਕਿ ਜੀ ਇਹ ਸ਼ਾਇਦ ਪੰਜਾਬ ਦੀ ਜਾਂ ਦੂਜੀ ਹਿਤੈਸ਼ੀ ਦੀ ਗੱਲ ਕਰਦੇ ਨੇ, ਪਰ ਇਹ ਆਪਣੇ ਜਿਹੜਾ ਉਹ ਵਿਕੇ ਹੋਏ ਉਦੋਂ ਵੀ ਉਹਨਾਂ ਦੇ ਸੀ ਕਿ ਸਾਨੂੰ ਖਰੀਦੋ। ਹੁਣ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਕੋਈ ਖਰੀਦਣ ਵਾਲਾ ਨਹੀਂ ਹੈ। ਹੁਣ ਆਪ ਹੀ ਜਦੋਂ ਕਹਿ ਰਹੇ ਅਸੀਂ ਬਿਨਾਂ ਸ਼ਰਤ ਬੀਜੇਪੀ 'ਚ ਕੋਈ ਸ਼ਰਤ ਨਹੀਂ ਰੱਖੀ। ਸ਼ਰਤਾਂ ਤਾਂ ਹੁਣ ਤੁਹਾਨੂੰ ਸਿੱਖ ਦੱਸਣਗੇ ਵੀ ਉਹਨਾਂ ਨੇ ਕੀ ਸ਼ਰਤਾਂ ਤੁਹਾਡੇ ਤੇ ਲਾਗੂ ਕਰਨੀਆਂ ਨੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।